ਅੱਛਾ ਇਹ ਜਿਹੜੇ ਉੱਥੇ ਆਏ ਨੇ ਉਹ ਪਿਆ ਕੋਈ ਏਡਾ ਬਰਛਾ ਬਰਛੇ ਲੱਗ ਦੰਗਲ ਲੰਮੀ ਲੰਮੀ ਮਾਰਿਆ ਬਰਛਾ ਅੰਦਰ ਬਾਹਰ ਕੱਢ ਸ਼ਾਨੂ ਦੇ ਸ਼ਾਨੂ ਨੇ ਕਿਹਦੇ ਮਾਰਿਆ ਸੀ? ਸਿੱਖਾਂ ਸਿੱਖ ਸੀ ਇਹ ਜੋ 5-7 ਸੰਭਲ ਗਏ ਹਨ ਪੁੰਨਿਆ ਰੋਸ ਕਰਨ ਰੋਹੀ ਸਾਹਿਬ ਹਾਂਜੀ ਉਹ ਉੱਥੇ 47 ਤੋਂ ਪਹਿਲੇ ਦੀ ਗੱਲ ਹੈ ਇਹ 47 ਦੀ ਗੱਲ ਹੈ। ਅੱਛਾ 47 ਜਦੋਂ ਹਾਏ ਲਹਲਾ ਹੀ ਰਹਿ ਪਿਆ ਤੇ ਸ਼ਾਨੂ ਜਿਹੜਾ ਮੁਸਲਮਾਨ ਸੀ ਮੁਸਲਮਾਨ ਉਹ ਕਿੱਥੋਂ ਦਾ ਸੀ? ਆ ਜਾਣ ਲੱਗਦਾ ਹੈ। ਅੱਛਾ ਉਹ ਵੀ ਜੱਟ ਸੀ? ਜੱਟ ਸੀ। ਜਿਹਨੂੰ ਅੱਗ ਲੱਗੀ ਜਾਣ ਜਾ ਕੇ ਮਾਲ ਪਚਾਰ ਦੇ ਉੱਥੋਂ ਭਜਾਇਆ ਸਾਡੇ ਵੱਡੇ ਭਾਜੋ ਪਿੰਡ ਇੱਥੇ ਜਿਹੜੇ ਆਏ ਪਿੰਡ ਦੇ ਬੀਬੀਆਂ ਕੋਠਿਆਂ ਦੇ ਪੱਟੇ ਧਰ ਲੈ ਮਿੰਟ ਦੀ ਆਵੇ ਮਿੰਟ ਦੀ ਹਾਂ ਕੱਪੜੇ ਵੀ ਆ ਪਿੰਡ ਪਾਏ ਹਨ ਐਡੀ ਦੇਖੋ। ਅੱਛਾ ਬਸ ਉਦੋਂ ਬਾਚਾ ਸੋਚਾਲ ਫਿਰ ਉਹਨੇ ਆਖਿਆ ਕਿ ਮਸਜਿਦ ਢਾਹ ਦੇ ਮੰਦਰ ਢਾਹ ਦੇ ਜੋ ਕੋਈ ਕਹਿੰਦਾ ਪਰ ਇੱਕ ਬੰਦੇ ਦਾ ਦਿਲ ਨਾ ਢਾਹ ਤੇ ਮੇਰਾ ਰੱਬ ਦੀ ਲਾਮ ਚ ਦੇ ਮਸ਼ਹੂਰ ਨਾਮ ਯਾਦ ਨੇ ਜਿਹੜੇ ਇੱਥੇ ਸਿੱਖ ਰਹਿੰਦੇ ਰਹੇ? ਇਹ ਸੁੰਦਰ ਨੰਬਰ ਸੀ ਇਹਦੇ ਪੁੱਤਰ 2 ਹਜ਼ਾਰਾ ਸਿੰਘ ਫੁਗਜਾ ਸਿੰਘ ਲੈਣਾ ਸੀ ਇੱਥੇ ਲੈਣਾ ਬੋਗ ਨੂੰ ਲੈਣਾ ਉਹਦਾ 2 ਭਰਾ ਹਨ ਇੱਕ ਦਾ ਭਤੀਜਾ ਉਹਦਾ ਕਪੂਰਾ ਸੀ। ਅੱਛਾ ਹਾਂ ਜਿਹੜਾ ਇਹਦਾ ਪੁੱਤਰ ਸੀ ਉਹਦੇ ਨਾਲ ਸ਼ਿਸ਼ੂ ਸੀ। ਸ਼ਿਸ਼ੂ ਹਾਂ ਇੱਕ ਨਾਮ ਮਿੰਦੂ ਸੀ ਹਨਾ ਕਰਕੇ ਤੇ ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਉਹ ਹੀਰ ਛੱਡ ਗਈ ਸੰਗ ਸਹੇਲੀਆਂ ਦਾ ਓਏ ਮੇਲਾ ਮੇਲੀਆਂ ਦਾ ਓਏ ਪਾਸੇ ਤੇਲੀਆਂ ਦਾ ਤੇ ਕੁਝ ਯਾਰਾਂ ਤੇ ਕੁਝ ਓਏ ਬੇਲੀਆਂ ਦਾ ਤੇ ਇੱਕ ਦੇ ਅਸਾਮੀ ਆਲਮਾ ਟੁਰ ਜਾਣਾ ਤੇ ਕੁੰਡਾ ਮਾਰ ਕੇ ਉਹ ਇਹਨਾਂ ਹਵੇਲੀਆਂ ਉਹ ਗੇਲਾ ਖੂਬ ਸ਼ੋਗਲੀ ਦਾ ਖੂਬ ਹੈ ਉਹ ਸੁੰਦਰ ਲੰਬਨ ਭੈਣ ਨੂੰ ਦਿੱਤੀ ਸੀ ਪੈਰੀ। ਅੱਛਾ ਉਹ ਤੋਂ ਸ਼ੋਗਲ ਦੇ ਨੇ ਉਹ ਇਸੇ ਨੂੰ ਭੈਣ ਉਹਨੇ 20 ਕਿਲੇ ਪੈਰੀ ਉਹਨਾਂ ਆਬਾਦ ਕੀਤੀ ਉਹਦਾ ਨਾਮ ਪੈ ਗਿਆ ਗਿੱਲ ਵਾਲਾ। ਅੱਛਾ ਅੱਗੇ ਹੀ ਚਲਾ ਗਿਆ ਗੈਲਾ ਵਾਲਾ ਉਹ ਗੈਲਾ ਲੰਘਦੇ ਇਹਦਾ ਨਾਮ ਗੈਲਾ ਟਿਆ ਗਿਆ ਇਹ ਔਰਖਾਂ ਦਾ ਖੂਬ ਹੈ। ਅੱਛਾ ਅੱਗੇ ਆ ਪਾਸੇ ਆ ਗਿਆ ਕਰਾਲ ਵਾਲਾ ਉਹ ਸਿੱਖਾਂ ਦਾ ਖੂਬ ਅੱਗੇ ਆ ਪਾਸੇ ਆ ਗਿਆ ਪੇੜਾ ਵਾਲਾ। ਅੱਛਾ ਆ ਨਾ ਭੋਲੇ ਵਾਲਾ ਉਹ ਵੀ ਰਲਾ ਮਾਂ ਇੱਧਰ ਫਿਰ ਆ ਗਿਆ ਸ਼ਹੀਦ ਦਾ ਵੀ ਸਿੱਖਾਂ ਦਾ ਗਿਆ ਫਿਰ ਪੇੜਾ ਵਾਲਾ ਵੀ ਸਿੱਖਾਂ ਦਾ ਮੁਸਲਮਾਨਾਂ ਦੇ ਦੋ ਖੂਹ ਤਰਾਏ। ਅੱਛਾ ਬਾਬਾ ਜੀ ਇਹਨਾਂ ਦੇ ਘਰਾਂ 'ਚ ਆਉਣ ਜਾਣ ਹੁੰਦਾ ਸੀ ਬੱਚਿਆਂ ਦਾ? ਬੱਚਿਆਂ ਦੇ ਘਰਾਂ ਜਿਹੜੇ ਸਿੱਖ ਸਨ ਇਹ ਸਾਡੀ ਬੜੀ ਭੇਟ ਸਮਝਦੇ ਸਨ ਸਾਡੀ ਭੇਟ ਸਮਝ ਅਸੀਂ ਇਹਨਾਂ ਵਿਹੜੇ ਜਾ ਵਾਰੇ ਪੋਚਾ ਉਸੇ ਫੇਰਦੀਆਂ ਹਨ। ਅੱਛਾ ਹਾਂ ਬੁਰਾ ਮਹਿਸੂਸ ਕਰਦੇ ਸੀ? ਹਾਂ ਬੁਰਾ ਮਹਿਸੂਸ ਉਹਨਾਂ ਨੇ ਇੱਕ ਨਰਤਾ ਸੀ ਬਾਹਮਣ ਇਹ ਮੁਨਸ਼ੀ ਬਾਹਮਣ ਸੀ। ਅੱਛਾ ਉਹਦੇ ਹਰੀ ਰਾਮ ਦੇ ਪੁੱਤਰ ਸਨ ਉਹ। ਅੱਛਾ ਹਰੀ ਰਾਮ ਦੇ ਹਾਂ ਹਰੀ ਬਾਹਮਣ ਜੋ ਹਰੀ ਰਾਮ ਦੇ ਪੁੱਤਰ ਸਨ। ਅੱਛਾ ਤੇ ਅੱਗੇ ਰੋੜਾਂ ਦੇ ਘਰ ਸੀ ਰੋੜ ਦੇ ਘਰ ਸੀ। ਅੱਛਾ ਜਗਤ ਸਿੰਘ ਬਰਕਤ ਸਿੰਘ। ਅੱਛਾ अस्सलाम वालेकुम जी, सत श्री अकाल। आदाब दोस्तों, सब दा पंजाब दी टीम पिंड लालूपुर बंगला दे विच पहुंचे हैं। साडे सामने इस पिंड दे वसनीक बजुर्ग बैठे ने जिन्हां ने 47 नूं अपने सामने देखिया। इत्थे जिहड़े सिख हिंदू मुसलमान रहिंदे सी वो आपस च उन्हां दा किदां दा प्यार सी सारी कहानी है बुजुर्ग जानते ने। आओ मिलदे हैं ते गलबात साझी करदे हैं। अस्सलाम वालेकुम। वालेकुम सलाम। की हाल चाल है? चंगा। बुजुर्गो की नाम है अपना? गुलाम नबी। गुलाम नबी। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਮੁਹੰਮਦ ਬੂਟਾ। ਮੁਹੰਮਦ ਬੂਟਾ। ਤੁਹਾਡੇ ਦਾਦਾ ਜੀ ਦਾ? ਜਮਾਲ ਦੀ। ਜਮਾਲ ਦੀ। ਕਿਹੜੀ ਬਰਾਦਰੀ ਆਪਣੀ? ਖੋਖਰ ਬਰਾਦਰੀ। ਖੋਖਰ। ਇਹ ਜਿਹੜਾ ਪਿੰਡ ਹੈ ਤੁਹਾਡਾ ਲਾਲੂਪੁਰ, ਹਾਂਜੀ, ਇਹਦੇ ਵਿੱਚ ਕਿਹੜੇ ਕਿਹੜੀ ਬਰਾਦਰੀ ਰਹਿੰਦੀ ਸੀ? ਇਹਦੇ ਵਿੱਚ ਸਿੱਖ ਬਰਾਦਰੀ ਸੀ, ਖੋਖਰ ਬਰਾਦਰੀ ਵੀ ਸੀ, ਜੱਟ ਬਰਾਦਰੀ ਸੀ। ਅੱਛਾ ਸਿੱਖ ਵੀ ਰਹਿੰਦੇ ਸੀ? ਸਿੱਖ ਵੀ ਰਹਿੰਦੇ ਸੀ ਕਿਉਂ ਸਿੱਖ ਤੇ ਜਿਹੜੇ ਹਨ ਨਾ ਇਹ ਜਿਹੜੀ ਬਰਾਦਰੀ ਸੀ ਸਾਡੀ ਆ ਇਹਨਾਂ ਦੀ ਸਿੱਖਾਂ ਦੀ। ਹਾਂਜੀ ਤੇ ਮੁਸਲਮਾਨ ਜੇ ਕਿ ਸਿੱਖਾਂ ਤੋਂ ਹੋਏ ਮੁਸਲਮਾਨ ਹੋ ਗਏ ਇਸੇ ਤਰ੍ਹਾਂ ਹੀ ਆ ਔਲਖਾ ਜਿਹੜੇ ਔਲਖਨੇ ਵੀ ਉੱਥੋਂ ਹੋਏ ਨੇ। ਹਾਂਜੀ ਤੇ ਸਿੱਖ ਬਰਾਦਰੀ ਜਿਹੜੀ ਸੀ ਉਹ ਬਾਹਮਣ ਬਰਾਦਰੀ ਵੀ ਸੀ। ਅੱਛਾ ਬਾਹਮਣ ਵੀ ਸੀ? ਬਾਹਮਣ ਬਰਾਦਰੀ ਵੀ ਸੀ। ਉਹ ਕਿਉਂ ਉਹਨਾਂ ਦੇ ਜਿਵੇਂ ਜਿਵੇਂ ਹੁੰਦੇ ਨੇ ਜਿਵੇਂ ਅਸੀਂ ਖੁਖ ਬਰਾਦਰੀ ਜੇ ਕੋਈ ਮਾਛੀ ਕਾਰੋਬਾਰ ਪਾਣੀ ਦੇਣ ਤੋਂ ਪਰਾਂ ਕਰਦਾ ਸਾਰਾ ਕੰਮ ਇਸ ਨੇ ਮਹਿਰੀ ਵੀ ਹਨ। ਅੱਛਾ ਹਾਂ ਮਹਿਰੀ ਵੀ ਸਾਈ ਵੀ ਰਹਿੰਦੇ ਸੀ? ਸਾਈ ਵੀ ਕਹਿੰਦੇ ਆ ਉਹ ਜੋ ਵਕਤ ਸਾਈ ਜਿਹੜੇ ਹਨ ਉਹ ਨਹੀਂ ਹਨ ਸਾਈ ਚੂੜੇ ਸਨ। ਚੂੜੇ ਪਹਿਲੋਂ
ਪਹਿਲੇ ਸ਼ੁਰੂ ਤੋਂ ਸਾਈ ਹੋ ਗਿਆ ਸਨ। ਅੱਛਾ 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 ਬਾਬਾ ਜੀ, ਇਹ ਜਿਹੜਾ ਪਿੰਡ ਸੀ ਕਿੰਨਾ ਕੁ ਵੱਡਾ ਪਿੰਡ ਸੀ? ਇਹ ਉਦੋਂ ਪਿੰਡ ਛੋਟਾ ਜਿਹਾ ਸੀ, ਛੋਟੇ ਪਿੰਡ। ਕਿਹੜੇ ਜੱਟ ਸਨ? ਔਲਖ ਸਨ, ਵਿਰਕ ਸਨ, ਕਿਹੜੇ ਸਨ? ਇਹ ਰਹਿਮੇ ਸਨ। ਆ ਜਿਹੜੇ ਜੱਟ ਮੁਸਲਮਾਨ ਹੈ ਤੇ ਔਲਖ ਖਵਾਉਂਦੇ ਹਨ। ਉਹ ਕੋਈ ਵਿਰਕ ਖਵਾਉਂਦਾ ਸੀ, ਔਲਖ ਖਵਾਉਂਦਾ ਸੀ, ਕੋਈ ਖਵਾਉਂਦਾ ਸੀ, ਦੁਆਲੇ ਜਾਤਾਂ ਖਵਾਉਂਦੇ ਸਨ। ਸਹੀ ਹੋ ਗਿਆ। ਪਿੰਡ ਦੇ ਵਿੱਚ ਕਿੰਨੀਆਂ ਮਸੀਤਾਂ ਸੀ ਉਸ ਵੇਲੇ? ਇੱਕ ਮਸਜਿਦ ਸੀ। ਇੱਕ ਮਸਜਿਦ ਤੇ ਗੁਰਦੁਆਰਾ ਹੈ ਸੀ? ਹਾਂ ਗੁਰਦੁਆਰਾ ਸੀ। ਉਹ ਕਿਹੜੇ ਪਾਸੇ? ਉਹ ਆ ਗੁਰਦੁਆਰੇ ਬੈਠੇ ਆ ਮਸਜਿਦ ਤੇ। ਅੱਛਾ, ਇਸੇ ਗੁਰਦੁਆਰਾ ਹੈ। ਆ ਜਿਹੜੀ ਇਹ ਮਸਜਿਦ ਹੁੰਦੀ ਪਹਿਲੇ ਪਿੰਡ ਦੇ ਵਿੱਚ। ਅੱਛਾ, ਪੁਰਾਣੀ ਮਸਜਿਦ, ਕੱਚੀ ਮਸਜਿਦ। ਸਿੱਖਾਂ ਦੇ ਘਰ ਪੱਕੇ ਹੁੰਦੇ ਸੀ? ਨਹੀਂ, ਕੋਈ ਮੱਥਾ ਪੱਕਾ ਕੀਤਾ ਕਿਸੇ। ਹਾਂ ਅੱਛਾ, ਮੱਥਾ ਪੱਕਾ ਕਰ ਲਿਆ, ਮੁੱਢੇ ਕੱਚੇ ਹੁੰਦੇ ਸਨ, ਮੱਥੇ ਪੱਕੇ ਸਨ ਕੀਤੇ। ਪਿੰਡ ਦਾ ਚੌਧਰੀ ਬੰਦਾ ਕਿਹੜਾ ਸੀ? ਚੌਧਰੀ ਸੁੰਦਰ ਲੰਬੜ। ਸੁੰਦਰ ਲੰਬੜ, ਹਾਂ ਮੁਸਲਮਾਨਾਂ ਚ ਚੌਧਰੀ ਮਾਮਦੀ ਲੰਬੜ। ਅੱਛਾ, ਵਾਹਵਾ ਜ਼ਮੀਨ ਸੀ ਇਹਨਾਂ ਦੀ। ਆਹੋ। ਤੇ ਜਿਹੜੇ ਹਿੰਦੂ ਰਹਿੰਦੇ ਸੀ ਇੱਥੇ, ਜਿਹੜੇ ਹਿੰਦੂ ਉਹ ਬੇਮਾਲਕ ਸਨ। ਹਿੰਦੂ ਜਿਹੜੇ ਹਨ ਬਾਹਮਣ ਰੋੜੇ ਉਰਾਂ ਪਨਾ, ਇਹ ਬੇਮਾਲਕ ਸਨ। ਅੱਛਾ, ਬੇਮਾਲਕ ਸੀ। ਹਾਂ। ਇਹ ਕੀ ਕੰਮ ਕਰਦੇ ਸਨ? ਜ਼ਿਆਦਾ ਦੁਕਾਨਾਂ ਕਰਦੇ ਸਨ? ਦੁਕਾਨਾਂ ਕਰਦੇ ਹਨ, ਦੂਜੇ ਕਾਰੋਬਾਰ ਆਪਣਾ ਕਰਦੇ ਹਨ। ਕਮੀਆਂ ਦੇ ਵੀ ਕੰਮ ਕਰਦੇ ਹਾਂ। ਜੇ ਮਹਿਰੇ ਹੁੰਦੇ ਸਨ, ਡੋਲਾ ਡੱਡੀ ਬਾਣੀ, ਪਾਣੀ ਦੇਣਾ ਸਿੱਖਾਂ ਦੇ ਘਰਾਂ ਚ। ਅੱਛਾ, ਹਾਂ। ਕੋਈ ਸਿੱਖਾਂ ਦੇ ਮਸ਼ਹੂਰ ਨਾਮ ਯਾਦ ਨੇ ਜਿਹੜੇ ਇੱਥੇ ਸਿੱਖ ਰਹਿੰਦੇ ਰਹੇ? ਇਹ ਸੁੰਦਰ ਲੰਬੜ ਸੀ। ਇਹਦੇ ਪੁੱਤਰ ਦੋ, ਹਜ਼ਾਰਾ ਸਿੰਘ, ਫੁਗਜਾ ਸਿੰਘ। ਲੈਣਾ ਸੀ ਇੱਥੇ, ਲੈਣਾ ਬੋਗ ਨੂੰ ਲੈਣਾ। ਉਹਦਾ ਦੋ ਭਰਾ ਹਨ, ਇੱਕ ਦਾ ਭਤੀਜਾ ਉਹਦਾ ਪੂਰਾ ਸੀ। ਅੱਛਾ, ਹਾਂ। ਜਿਹੜਾ ਇਹਦਾ ਪੁੱਤਰ ਸੀ ਉਹਦੇ ਨਾਲ ਸ਼ਿਸ਼ੂ ਸੀ। ਸ਼ਿਸ਼ੂ, ਹਾਂ। ਇੱਕ ਨਾਮ ਹਿੰਦੂ ਸੀ ਕਰਕੇ ਦੋ ਪੁੱਤਰ ਉਹਦੇ ਸਨ। ਸਹੀ ਹੋ ਗਿਆ। ਜਿਹੜੇ ਹਿੰਦੂ ਰਹਿੰਦੇ ਸੀ ਉਹਨਾਂ ਦੇ ਵੀ ਨਾਂ ਯਾਦ ਹੋਣ? ਉਹਨਾਂ ਨੇ ਇੱਕ ਨਰਤਾ ਸੀ ਬਾਹਮਣ, ਇਹ ਮੁਨਸ਼ੀ ਬਾਹਮਣ ਸੀ। ਅੱਛਾ, ਉਹਦੇ ਹਰੀ ਰਾਮ ਦੇ ਪੁੱਤਰ ਸਨ ਉਹ। ਅੱਛਾ, ਹਰੀ ਰਾਮ ਦੇ? ਹਾਂ, ਹਰੀ ਬਾਹਮਣ ਜੋ ਹਰੀ ਰਾਮ ਦੇ ਪੁੱਤਰ ਸਨ। ਅੱਛਾ, ਤੇ ਅੱਗੇ ਰੋੜਾਂ ਦੇ ਘਰ ਸੀ। ਰੋੜ ਦੇ ਘਰ ਸੀ। ਜਗਤ ਸਿੰਘ, ਬਰਕਤ ਸਿੰਘ। ਅੱਛਾ, ਅੱਗੇ ਉਹ ਵਜਿੰਦਰ ਸਿੰਘ। ਪੱਕਾ ਵੇੜਾ ਖਵਾਉਂਦਾ, ਪੱਕਾ ਹੀ ਮੱਥੇ ਹੀ ਪੱਕਾ ਮਗਰ ਕੱਚੇ। ਕਿਉਂ ਬਾਬਾ? ਸਹੀ ਹੋ ਗਿਆ। ਅੱਛਾ, ਇਹਦਾ ਮਤਲਬ ਤੁਹਾਨੂੰ ਮਾਸ਼ਾਅੱਲਾ ਸਾਰਾ ਹੀ ਯਾਦ ਨੇ। ਤੁਹਾਡੀ ਉਸ ਵੇਲੇ ਉਮਰ ਕਿੰਨੀ ਸੀ? ਇਹ ਸਮਝ ਮੇਰੀ ਸਨ ਸਰਦਾਰੀ ਜਦੋਂ ਪਾਕਿਸਤਾਨ ਬਣਿਆ ਨਾ, ਉਦੋਂ ਮੇਰੇ ਸਮਝ 10-12 ਸਾਲ ਮਾਲ ਚਾਰਦਾ ਸਾਂ। ਅੱਛਾ, ਮਾਲ ਚਾਰਦੇ ਹੁੰਦੇ ਸੀ? ਹਾਂ, ਮਾਲ ਚਾਰ। ਸਿੱਖਾਂ ਦੇ ਬਾਲ ਹੀ ਤੁਹਾਡੇ ਨਾਲ ਮਾਲ ਚਾਰਦੇ ਹੁੰਦੇ ਸੀ? ਹਾਂ। ਕੋਈ ਨਾਂ ਯਾਦ ਆਪਣੇ ਯਾਰ ਬੇਲੀ ਦਾ? ਉਹਨਾਂ ਦੇ ਯਾਰ ਸ਼ੀਰ ਹੋਈ ਹਿੰਦੂ ਸੀ ਸਾਰੇ, ਰਿਹਾਨੀ ਸਨ। ਅੱਛਾ, ਇਹਦਾ ਪੋਤਰਾ ਸੀ ਸੁੰਦਰ ਲੰਬੜ ਦਾ, ਮੈਂ ਘੋਲਦਾ ਹੁੰਦਾ ਸਾਂ। ਘੋਲਦੇ ਹੁੰਦੇ ਸੀ? ਹਾਂ। ਉਹਦਾ ਕੀ ਨਾਂ ਸੀ? ਉਹਦੇ ਨਾਂ ਸੀ ਵੇਖ ਹੋਇਆ ਨਾਂ ਨਹੀਂ ਯਾਦ ਪਿਆ। ਉਹਦਾ ਸੁੰਦਰ ਲੰਬੜ ਪੋਤਰਾ, ਮੈਂ ਤਾਂ ਉਦੋਂ ਹਾਣੀ ਸਾਂ। ਅੱਛਾ, ਹਾਂ। ਇੱਕ ਪਾਸੇ ਬਾਹਰ ਨਿਕਲਣਾ ਪਿਆ, ਘੋਲਣਾ ਕਰਨਾ ਫਿਰ। ਅੱਛਾ, ਸਿੱਖ ਹੀ ਘਲਾਉਂਦਾ ਸੀ ਉਹ? ਨਹੀਂ, ਨਾ ਸਿੱਖ ਬਾਹਮਣ ਹੁੰਦਾ ਸੀ, ਨਾ ਹੁੰਦਾ ਸੀ। ਉਹ ਸਾਡੇ ਬਾਹਮਣ ਜਿਹੇ ਹਨ, ਇਹ ਕੌਡੀ ਕਬੱਡੀ ਜਾਂ ਬੁਰਾ ਪਰ ਸਾਗੀ ਰਹੀ ਤੇ ਸਾਰਾ ਕੰਮ ਕਰਦੇ ਹੁੰਦੇ ਸਨ। ਅੱਛਾ, ਹਾਂ। ਇਹ ਜਿਹੜਾ ਪਿੰਡ ਤੁਹਾਡਾ, ਇਹਦੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ? ਇਹ ਨਾਲ ਪਿੰਡ ਮਸ਼ਰਾਲਾ, ਅੱਗੇ ਤਥਲੇ ਕਰ ਲੈ, ਵੱਡੀ ਮਾਰੀ ਵੀ ਕਰ ਲੈ, ਜਿੱਧਰ ਕਰ ਲੈ, ਅੱਗੇ ਫੇਰ ਆ ਵਿਆਨ ਜਾ ਕਰ ਲੈ, ਅੱਗੇ ਨਿੱਕੀ ਮਾਰੀ ਮੈਂ, ਅੱਗੇ ਆਨੰਦਪੁਰ। ਹਾਂ, ਅਜ ਤਲਾ ਆ ਗਿਆ ਆਨੰਦਪੁਰ, ਚੰਡਾਲੀ ਚੰਡਾਲਾ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਵੀ ਕੋਈ ਆਇਆ ਸੀ, ਕੋਈ ਨਾ ਸੀ। ਫਿਰ ਨਾਭਾ ਬਣ ਗਿਆ, ਕੋਈ ਕੰਮ ਹੋ ਗਈ। ਅੱਛਾ, ਹੁਣ ਕੰਮ ਹੋ ਗਈ ਤਹਿਸੀਲ? ਹੁਣ ਕੰਮ ਹੋ ਗਈ। ਜ਼ਿਲ੍ਹਾ ਗੁਜਰਾਂਵਾਲਾ ਹੀ ਸੀ? ਜ਼ਿਲ੍ਹਾ ਗੁਜਰਾਂਵਾਲਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਸ ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਮੇਲਾ ਲੱਗਦਾ ਸੀ ਸੋਨ ਪਾਦਮੀ ਸਿੱਖ ਲਾਉਂਦੇ ਨੇ ਮਹਿਰੇ ਸਾਂ ਇੱਥੇ ਹੁੰਦਾ ਸੀ। ਉਹਨਾਂ ਦੀ ਮਸ਼ਰਾਤਾਂ ਹੁੰਦੀਆਂ, ਇੱਥੇ ਮੇਲਾ ਲੱਗਦਾ ਹੁੰਦਾ ਸੀ। ਵਾਹਵਾ ਮੇਲਾ ਲੱਗਦਾ ਸੀ? ਆਹ ਵਾਹਵਾ, ਕਣਕ ਵੀ ਪਾਉਂਦੇ ਹਨ, ਮੈਜਰ ਹੁੰਦੇ ਸਨ। ਅੱਛਾ, ਬੀਬੀਆਂ ਫਿਰ ਪਤਾ ਬੰਦੇ ਵੀ ਕਣ ਪਵਾਉਣਾ ਤੇ ਉਹਨੇ ਚਰਨਾ ਚੌਂਕੀ ਦੇ ਆਵਾਜ਼ਾਂ ਮਾਰਨੀਆਂ। ਅੱਛਾ 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 ਬਾਬਾ ਜੀ, ਇਹਨਾਂ ਦੇ ਘਰਾਂ 'ਚ ਆਉਣ ਜਾਣ ਹੁੰਦਾ ਸੀ ਬੱਚਿਆਂ ਦਾ? ਬੱਚਿਆਂ ਦੇ ਘਰਾਂ ਜਿਹੜੇ ਸਿੱਖ ਸਨ, ਇਹ ਸਾਡੀ ਬੜੀ ਭੇਟ ਸਮਝਦੇ ਸਨ। ਸਾਡੀ ਭੇਟ ਸਮਝ ਅਸੀਂ ਇਹਨਾਂ ਵਿਹੜੇ ਜਾ ਵੜੇ ਪੋਚਾ ਉਸੇ ਫੇਰਦੀਆਂ ਹਨ। ਅੱਛਾ, ਹਾਂ। ਬੁਰਾ ਮਹਿਸੂਸ ਕਰਦੇ ਸੀ? ਹਾਂ, ਬੁਰਾ ਮਹਿਸੂਸ ਕਰਦੇ, ਸਾਨੂੰ ਬੁਰਾ ਸਮਝਦੇ ਹਨ। ਅੱਛਾ, ਹਾਂ। ਉਂਝ ਇਹਨਾਂ ਨਾਲ ਪਿਆਰ ਸਹੀ ਸੀ? ਪਿਆਰ ਤੇ ਸੀ, ਪਿਆਰ ਫਿਰ ਤੇਰੇ ਬਾਰੇ ਦੁਨੀਆਦਾਰੀ ਪਿਆਰ ਤੇ ਹੁੰਦੇ ਨਹੀਂ ਇੱਕ ਦੂਜੇ ਨਾਲ। ਤੁਹਾਡੇ ਖਾਨਦਾਨ ਨਾਲ ਕਿਹੜੇ ਸਿੱਖ ਨਾਲ ਸੀ ਜ਼ਿਆਦਾ? ਤੁਹਾਡੇ ਖਾਨਦਾਨ ਦਾ ਕਿਹੜੇ ਸਿੱਖ ਨਾਲ? ਸਾਡੇ ਖੇ ਨਾਲ ਸਾਰਿਆਂ ਕੰਮ ਚ ਕਮੀਆਂ ਦਾ ਕਰਦੇ ਸਾਂ।
ਉਦੋਂ ਕੀ ਕੰਮ ਕਰਦੇ ਸੀ ਅਸੀਂ ਪਾਣੀ ਦਿੰਦੇ ਹਾਂ ਘਰਾਂ 'ਚ। ਅੱਛਾ, ਘਰਾਂ 'ਚ ਪਾਣੀ ਦਿੰਦੇ ਸੀ। ਹਾਂ, ਸਹੀ ਹੈ। ਅਸੀਂ ਮੁਸਲਮਾਨਾਂ ਨੂੰ ਦਿੰਦੇ ਹਨ, ਮਹਿਰ ਜਿਹੜੇ ਸਿੱਖਾਂ ਦੇ ਘਰਾਂ 'ਚ ਪਾਣੀ ਦਿੰਦੇ ਹਾਂ। ਅੱਛਾ, ਆ ਡੋਲੇ ਚੁੱਕ ਕੇ ਜਾਣਾ। ਇੱਥੇ ਆਲੇ ਦੁਆਲੇ ਪਿੰਡ ਦੇ ਖੂਹ ਹੁੰਦੇ ਸੀ ਕਿ ਨਹਿਰੀ ਪਾਣੀ ਲੱਗਦਾ ਸੀ? ਨਹੀਂ, ਖੂਹ ਆ। ਕੋਈ ਨਾਂ ਯਾਦ ਨੇ ਖੂਹਾਂ ਦੇ, ਕਿਹੜੇ ਕਿਹੜੇ ਨਾਂ ਦੇ ਵੱਜਦੇ ਸੀ? ਉਹ ਗੇਲਾ ਖੂਹ ਚੋਗਲੀਆਂ ਦਾ ਖੂਹ ਹੈ। ਉਹ ਸੁੰਦਰ ਲੰਬਨ ਭੈਣ ਨੂੰ ਦਿੱਤੀ ਸੀ ਪੈਲੀ। ਅੱਛਾ, ਉਹ ਉੱਥੋਂ ਉਸ਼ੋ ਗਲਦੇ ਨੇ। ਉਹ ਇਸੇ ਆਣ ਭੈਣ ਉਹਨੇ 20 ਕਿਲੇ ਪੈਲੀ ਉਹਨਾਂ ਆਬਾਦ ਕੀਤੀ। ਉਹਦਾ ਨਾਮ ਪੈ ਗਿਆ ਗਿੱਲ ਵਾਲਾ। ਅੱਛਾ, ਅੱਗੇ ਹੀ ਚਲੇ ਗਿਆ ਗੈਲਾ ਵਾਲਾ। ਉਹ ਗੈਲਾ ਲੰਘਦੇ ਇਹਦਾ ਨਾਮ ਗੈਲਾਂ ਟਿਆ ਗਿਆ। ਇਹ ਔਰਖਾਂ ਦਾ ਖੂਹ ਹੈ। ਅੱਛਾ, ਅੱਗੇ ਆ ਪਾਸੇ ਆ ਗਿਆ ਕਰਾਲ ਵਾਲਾ, ਉਹ ਸਿੱਖਾਂ ਦਾ ਖੂਹ। ਅੱਗੇ ਆ ਪਾਸੇ ਆ ਗਿਆ ਪੇੜਾ ਵਾਲਾ। ਅੱਛਾ, ਨਾ ਭੋਲੇ ਵਾਲਾ, ਉਹ ਵੀ ਰਲਾ ਮਾਂਗੂ ਇੱਧਰ ਫਿਰ ਆ ਗਿਆ ਸ਼ਹੀਦ ਦਾ ਵੀ ਸਿੱਖਾਂ ਦਾ, ਫਿਰ ਪੇੜਾ ਵਾਲਾ ਵੀ ਸਿੱਖਾਂ ਦਾ। ਮੁਸਲਮਾਨਾਂ ਦੇ ਦੋ ਖੂਹ ਤਰਾਏ ਬਸ, ਦੂਜੇ ਸਭ ਸਿੱਖਾਂ ਦੇ ਹਨ। ਅੱਛਾ, ਹਾਂ। ਤੇ ਪਿੰਡ ਦੇ ਵਿੱਚ ਜਿਹੜਾ ਪਾਣੀ ਪੀਣ ਵਾਲੇ ਖੂਹ ਸਨ ਉਹ ਕਿੰਨੇ? ਉਹ ਦੋ ਖੂਹੀਆਂ ਹਨ, ਇੱਕ ਮੁਸਲਮਾਨਾਂ ਦੀ ਤੇ ਇੱਕ ਮੁਸਲਮਾਨ ਦੇ ਇੱਥੇ ਸੀ, ਉੱਥੇ ਸਿੱਖਾਂ ਦੀ ਸੀ। ਉਹ ਸਾਈਆਂ ਦੇ ਉਹ ਉੱਥੇ ਪਰਾਂ ਸੀ, 300 ਖੂਹੀਆਂ। ਸਹੀ ਹੋ ਗਿਆ। ਬਾਰ ਸਿੱਖਾਂ ਵਿੱਚੋਂ ਕੋਈ ਬਦਮਾਸ਼ ਵੀ ਹੋਇਆ? ਹਾਂ। ਕੀ ਨਾਂ ਸੀ ਉਹਦਾ? ਉਹ ਨਹੀਂ, ਇਹ ਥੋੜਾ ਜਿਹਾ ਨਹੀਂ ਉਹਨਾਂ ਬਦਮਾਸ਼ ਹੋਏ। ਲਾਮ ਦੇ ਬਦਮਾਸ਼ ਸਨ। ਲਾਮ ਦੇ ਕਿਹੜੇ ਕਿਹੜੇ ਪਿੰਡਾਂ? ਉਹ ਈਸਰ ਕਿਆਂ ਦਾ ਬਦਮਾਸ਼ ਸਨ। ਈਸਰ ਕਿਆਂ ਦਾ? ਈਸਰ ਖਾਂ ਦਾ। ਅੱਛਾ, ਈਸਰ ਕੇ ਕਿੱਥੇ? ਸ਼ਿਵਪੁਰੇ ਦੇ ਕੋਲ? ਉੱਥੇ ਨੇ, ਉਹਦੇ ਭੈਣ ਸੀ ਵਿਆਹੀ ਸੀ ਨਾ। ਅੱਛਾ, ਸਹੀ ਹੋ ਗਿਆ। ਅੱਛਾ ਬਾਬਾ ਜੀ, ਕੋਈ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਆਪਸ ਚ ਜਾਂ ਦੁਸ਼ਮਣੀ? ਲੜਾਈਆਂ ਝਗੜੇ ਹੁੰਦੇ ਰਹਿੰਦੇ ਸਨ। ਸਿੱਖਾਂ ਦੇ ਮੁਸਲਮਾਨਾਂ ਨਾਲ ਝੜਕਾ ਕਰਨਾ, ਗਾਂ ਕਰ ਲੈਣੀ, ਇਸ ਮੁਕੱਦਮੇ ਚੱਲਦੇ ਰਹਿੰਦੇ ਹੁੰਦੇ ਸੀ। ਅੱਛਾ, ਚੱਲਦੇ ਸੀ। ਸਹੀ ਹੋ ਗਿਆ। ਜਾਂ ਦੀਨ ਬਾਰੇ ਉਹਨਾਂ ਕੁੱਕੂ ਵਜਾਉਣ ਲੱਗ ਪੈਣਾ, ਇਹਨਾਂ ਬੰਗ ਦੇਣੀ, ਉਹਨਾਂ ਕੁੱਕੂ ਵਜਾਣਾ। ਉਹ ਫਿਰ ਉਹ ਥੋੜੀ ਗਿਲੇ ਖਿਵੇ ਹੋਣੇ, ਫਿਰ ਆ ਜਾਣਾ ਅਫਸਰ ਆ ਜਾਣਾ, ਉਹਨੇ ਪੁੱਛਣਾ, ਉਹਨਾਂ ਆਖਣਾ ਵੀ ਲਿਆਓ, ਉਹਨਾਂ ਵਜਾਉਣ ਲੱਗ ਪੈਣਾ। ਉਹਨਾਂ ਨੂੰ ਅਸੀਂ ਜਾਣ ਦਿਓ, ਉਹਨਾਂ ਦਾ ਟਾਈਮ ਹੀ ਨਹੀਂ। ਉਹਨੇ ਆਖਿਆ ਇਹਨਾਂ ਦਾ ਟਾਈਮ, ਉਹਨਾਂ ਦਾ ਟਾਈਮ ਤੁਹਾਡਾ ਟਾਈਮ, ਤੁਸੀਂ ਜਦੋਂ ਮਰਜ਼ੀ ਹੋ ਜਾ ਸਕਦੇ। ਅੱਛਾ, ਇਹ ਜਿਹੜੇ ਇਹ ਆਪਣੇ ਟਾਈਮ ਤੇ ਜਾਣ ਦਿੰਦੇ, ਉਹਦੇ ਨਾਲ ਜਾਣ ਦੇਣੀ ਤੁਹਾਡੀ ਵਜਾਣਾ। ਇਸ ਤਰ੍ਹਾਂ ਪਿੰਡ ਦੇ ਵਿੱਚ ਕੋਈ ਥੜਾ ਵੀ ਬਣਿਆ ਸੀ ਜਿੱਥੇ ਸਾਰੇ ਬਜ਼ੁਰਗ ਬਹਿੰਦੇ ਸੀ, ਬੱਚੇ ਖੇਡਦੇ ਸੀ? ਬਜ਼ੁਰਗ ਬਹਿਣ ਦੇ ਬੈਠਕਾਂ ਹੁੰਦੀਆਂ, ਥੜੇ ਬੜੇ ਬਹਿੰਦੇ ਹਨ, ਲੋਕੀ ਇਕੱਠੇ ਹੁੰਦੇ ਪਰੇ ਪਰੇ ਬਹਿਣੀ ਦੇ ਆਪਸ ਗੱਲਾਂ ਕਰਨੀਆਂ। ਨਹੀਂ, ਜਿੱਥੇ ਪਰੇ ਬਹਿੰਦੇ ਸੀ ਕੋਈ ਜਗ੍ਹਾ ਬਣਾਈ ਸੀ? ਨਹੀਂ, ਉਹ ਦਾਰਾ ਸੀ, ਉੱਥੇ ਬਹਿੰਦੇ। ਦਾਰਾ ਬਣਾਇਆ ਸੀ? ਦਾਰਾ ਬਣਿਆ ਬਹੁਤ। ਉੱਥੇ ਘਰ ਦਾ ਬੰਦਾ ਇਕੱਠਾ ਹੋਣਾ, ਉੱਥੇ ਪਰੇ ਨੇ ਬਹਿ। ਇਹਨਾਂ ਦੇ ਵਿਆਹਾਂ ਸ਼ਾਦੀਆਂ ਦੇਖੀਆਂ ਸੀ? ਹਾਂ, ਦੇਖੀ। ਕੀ ਕੁਛ ਹੁੰਦਾ ਸੀ ਵਿਆਹਾਂ 'ਚ? ਵਿਆਹਾਂ ਜੀ ਇਹ ਕਰਦੇ, ਉਹ ਵੀ ਇਸੇ ਕਰਦੇ ਸਨ। ਕਰਨਾ ਕੜਾਹ ਪੂੜੀ ਬਣਾਏ ਸਭ ਕੁਝ ਕਰ ਨਹੀਂ। ਤੇ ਮੁਸਲਮਾਨਾਂ ਨੂੰ ਸਾਦੇ ਸੀ ਵਿਆਹਾਂ 'ਚ? ਮੁਸਲਮਾਨ ਨੂੰ ਸਾਦੇ ਨਹੀਂ, ਆਪੇ ਹੀ ਕਰਦੇ ਹਨ। ਮੁਸਲਮਾਨ ਆਪੇ ਹੀ ਕਰਦੇ ਸਨ। ਨਹੀਂ, ਵਿਆਹਾਂ ਸ਼ਾਦੀਆਂ 'ਚ ਆਉਣ ਜਾਣ ਨਹੀਂ ਸੀ ਹੁੰਦਾ ਨਾ। ਅੱਛਾ, ਸਹੀ ਹੈ। ਜਦੋਂ ਸਾਡੇ ਭੇਡ ਸਮਝ ਸਾਨੂੰ ਸੱਦਦੇ ਨਿਆਣੇ ਉਹ ਖਾਂਦੇ ਸਨ। ਕਈ ਜਗ੍ਹਾ ਤੇ ਸੁਣਿਆ ਨਾ ਕਿ ਸੁੱਕਾ ਖਾਣਾ ਭੇਜ ਦਿੰਦੇ ਹੁੰਦੇ ਸੀ। ਉਹਦੇ ਬਿਨਾਂ ਸੁੱਕਾ ਖਾਣਾ ਭੇਜ ਦੇਣਾ, ਉਹ ਵੱਖਰੀ ਗੱਲ ਹੈ ਨਾ। ਜਾਂਦਾ ਹੁਣ ਸਾਡੇ ਬਾਬਾ ਫਰਾਂਦਾ, ਅਸੀਂ ਵੀ ਜਾਂਦੇ ਹਾਂ ਸਿੱਖਾਂ ਨਾਲ ਡੋਲਾ ਚੋ ਮਾਰੇ ਨਾਲ। ਅੱਛਾ, ਉਹਨਾਂ ਦੀ ਹੋ ਕੇ ਮੁਸਲਮਾਨ ਖਾ ਲੈਂਦੇ ਹਨ। ਅੱਛਾ ਅੱਛਾ ਅੱਛਾ। ਕੁਰਬਾਨੀ ਜਦੋਂ ਕਰਦੇ ਸੀ, ਕੁਰਬਾਨੀ ਕਰਦੇ ਸੀ ਕੌਣ? ਮੁਸਲਮਾਨ। ਹਾਂ, ਉਦੋਂ ਵੱਡੀ ਕੁਰਬਾਨੀ ਚੱਲਦੀ ਸੀ ਇੱਥੇ ਕਿ ਛੋਟੀ ਕਰਦੇ ਸੀ? ਮੈਂ ਛੋਟੀ ਦੇਖੀ, ਵੱਡੀ ਜਦੋਂ ਬਾਅਦ ਚਲੀ ਗਈ। ਅੱਛਾ, ਪਹਿਲਾਂ ਛੋਟੀ ਸੀ। ਸਹੀ ਹੋ ਗਿਆ। ਛੋਟੀ ਕਰਦੇ ਸੀ? ਹਾਂ, ਪਹਿਲਾਂ ਛੋਟੀ ਕਰਦੇ ਹਨ ਨਾ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਉਸ ਵੇਲੇ ਇਸ ਪਿੰਡ ਦੇ ਵਿੱਚ ਕੀ ਦੇਖਿਆ ਤੁਸੀਂ? ਕਿੱਦਾਂ ਲੋਕ ਉੱਠੇ ਸੀ ਉੱਥੇ? ਮੈਂ ਹਾਲੇ ਦੇਖੀ, ਮੈਂ ਤੈਨੂੰ ਮੋੜ ਦੀ ਗੱਲ ਸੁਣਾ। ਆਹ ਪਿੰਡ ਸੰਭਲ ਆ, ਇਹ ਜਾਂਦੇ ਹਨ ਆ ਰੋੜੀ ਸਾਹਿਬ ਇਮਾਬਾਦ। ਅੱਛਾ, ਉਹ ਪੁੰਨਿਆ ਤੇ ਜਾਂਦੇ ਹੁੰਦੇ ਹਨ। ਲਾਕੀ ਖਿਦਮਤ ਤੁਸੀਂ ਇੱਕ ਝਗੜਾ ਦੇਖਿਆ, ਇਹ ਗਏ ਨੇ ਉੱਥੇ ਆ ਜਾਣ ਜਾ ਕੇ, ਇੱਥੋਂ ਦਾ ਜੱਟ ਸੀ। ਅੱਛਾ, ਸ਼ਾਨੂ ਦਾ ਨਾਂ ਸੀ। ਸ਼ਾਨੂ? ਸ਼ਾਨੂ। ਉਹ ਪਿੱਛੇ ਆਇਆ ਜਾਣਾ ਦੁਸ਼ਮਣੀ ਜਾਂ ਕੋਈ ਸੀ, ਕਿਵੇਂ ਨਹੀਂ ਸੀ। ਇਹ ਜਿਹੜੇ ਆਏ ਪਿੱਛੇ ਪੱਟ ਕੇ ਅੱਛਾ ਨਹੀਂ ਉਰਲੇ ਹੋਏ ਨੇ ਬੋੜਾ ਖੂਬ। ਅੱਛਾ, ਇਹ ਜਿਹੜੇ ਉੱਥੇ ਆਏ ਨੇ, ਉਹ ਪਿਆ ਕੋਈ ਬਰਛਾ ਬਰਛੇ ਲੱਗ ਦੰਗਲ ਲੰਮੀਆਂ ਲੰਮੀਆਂ ਮਾਰਿਆ ਬਰਛਾ ਅੰਦਰ ਬਾਹਰ ਕੱਢ। ਸ਼ਾਨੂ ਦੇ? ਸ਼ਾਨੂ ਨੇ। ਸ਼ਾਨੂ ਨੇ ਕਿਹਦੇ ਮਾਰਿਆ ਸੀ? ਸਿੱਖਾਂ ਨੇ। ਸਿੱਖ ਸੀ ਇਹ ਜੋ 5-7 ਸੰਭਲ ਗਏ ਹਨ ਪੁੰਨਿਆ ਕਰਨ ਰੋਹੀ ਸਾਹਿਬ। ਹਾਂਜੀ, ਉਹ ਉੱਥੇ 47 ਤੋਂ ਪਹਿਲੇ ਦੀ ਗੱਲ ਹੈ ਇਹ? 47 ਦੀ ਗੱਲ ਹੈ। ਅੱਛਾ, 47 ਜਦੋਂ ਹਾਈ ਲਹਲਾ ਹੀ ਰਹਿ ਪਿਆ। ਤੇ ਸ਼ਾਨੂ ਜਿਹੜਾ ਮੁਸਲਮਾਨ ਸੀ? ਮੁਸਲਮਾਨ। ਉਹ ਕਿੱਥੋਂ ਦਾ ਸੀ? ਆ ਜਾਣ ਲੱਗਦਾ ਹੈ। ਅੱਛਾ, ਉਹ ਵੀ ਜੱਟ ਸੀ? ਜੱਟ ਸੀ। ਬੇਮਾਲਕ ਨੂੰ
ਅੱਛਾ, ਉਹਦੀ ਦੁਸ਼ਮਣੀ ਸੀ ਇਹਨਾਂ ਦੇ ਨਾਲ? ਇਹ ਨਹੀਂ ਪਤਾ ਦੁਸ਼ਮਣੀ ਜਾਂ ਕੀ ਸੀ। ਉਹਦੇ ਮਾਰ ਉਹਦੇ ਅੰਦਰ ਬਾਹਰ ਨਿਕਲ ਗਈ। ਅੱਛਾ, ਇਹ ਉਹ ਆਪ ਤੇ ਭੱਜ ਗਿਆ। ਇਹਨਾਂ ਫਿਰ ਉਹ ਚਾਦਰ ਪਾ ਕੇ ਦਵਾਲੀ ਉਹਦੇ ਅੰਦਰ ਵਿੱਚ ਕਰਕੇ ਪਿੰਡ ਲੈਣ ਤੇ ਸੰਭਲ ਲੈ। ਇੱਥੇ ਆਇਆ ਤੂੰ ਮਰ ਗਿਆ। ਅੱਛਾ ਅੱਛਾ, ਉਹ ਮਰ ਗਿਆ, ਉਹ ਜੇ ਭੱਜ ਗਿਆ। ਅੱਛਾ, ਉਹ ਭੱਜ ਗਿਆ। ਉਦੋਂ ਬਾਅਦ ਇਹ ਮੇਰੇ ਕੋਲ 10 ਕੁ ਦਿਨ ਲੱਗੇ ਨੇ ਲੰਘੇ ਨੇ, ਇਹ ਤੋਂ ਦਾ ਐਲਾਨ ਹੋ ਗਿਆ। ਅੱਛਾ, ਹਾਂ, ਤੂੰ ਜੋ ਉਹ ਹੋ ਗਿਆ ਇਹ ਸਿੱਖ ਜਿਹੇ ਮੁਸਲਮਾਨਾਂ ਨੂੰ ਥੜੇ ਮਾਰ ਕੇ ਪੈਂਦੇ ਆ ਬੰਦੇ ਭਰਾ ਨੂੰ ਪੈਣਾ ਉਹਨਾਂ ਸਿੱਖਾਂ ਨੇ ਇਹਨਾਂ ਮੁਸਲਮਾਨਾਂ ਫਿਰ ਮਾਰ ਖੂਹਾਂ ਤੋਂ ਪਿੰਡ ਲਿਆਂਦੇ ਆਪਣੇ ਰਾਖੀ ਕਰਨੀ ਥੜੇ ਬਹਿਣੇ। ਤੇ ਤੁਸੀਂ ਲੋਕ ਜਦੋਂ ਅਸੀਂ ਇੱਥੇ ਰਹਿੰਦੇ ਸਿੱਖਾਂ ਨੇ ਤੁਹਾਨੂੰ ਤਾਂ ਨਹੀਂ ਕੋਈ ਨੁਕਸਾਨ ਪਹੁੰਚਾਇਆ? ਨਹੀਂ, ਸਾਨੂੰ ਕੋਈ ਨਹੀਂ ਪਹੁੰਚਾਇਆ। ਇਹ ਪਿਆ ਕੇ ਬਹਿਣੇ ਤੇ ਇੱਥੇ ਆਲੇ ਦੁਆਲੇ ਪਿੰਡਾਂ 'ਚ ਅੱਗਾਂ ਲੱਗੀਆਂ? ਹਾਂ, ਹਮਲੇ ਹੋਏ? ਹਾਂ, ਆ ਜਾਣ ਜਗ ਲੱਗੀ ਅੱਗ। ਸਾਡੇ ਪਿੰਡ 2 ਬੂਹੇ ਸੜੇ ਸਨ। ऐसा ही खूब इतना बाद लोग उसको पै गए मिलिट्री पै गई मिलिट्री पै गई। अच्छा, पै गए बस लोग को आप रातों रात दुनिया निकल गया निकल गया। ਇਹ ਜਦੋਂ ਨਿਕਲੇ ਨੇ ਆਪਣਾ ਸਮਾਨ ਸਮੂਨ ਚੱਕਿਆ ਇਹਨਾਂ ਨੇ ਮਾਲ ਡੰਗਰ? ਨਾ ਉੱਥੇ ਦੋ ਜਾਣਾ ਲੱਗਾ ਭੱਜ ਗਿਆ ਚੱਕਾ ਕਰਨਾ ਨੇ। ਇਸ ਪਿੰਡ ਦੇ ਵਿੱਚ ਜਦੋਂ ਹਮਲਾ ਹੋਇਆ ਮਿਲਟਰੀ ਆਈ ਸੀ ਕਿ ਮੁਸਲਮਾਨ ਆਏ ਸੀ ਆਲੇ ਦੁਆਲੇ ਪਿੰਡਾਂ ਦੇ? ਮੁਸਲਮਾਨ ਹੀ ਸਨ, ਮਿਲਟਰੀ ਕੋਲ ਨਹੀਂ ਆਏ। ਕੋਈ ਮਰਿਆ ਤਾਂ ਨਹੀਂ ਜੀ ਇੱਥੇ? ਨਹੀਂ ਮਰੇ ਉਹ ਦੋ ਸਿੱਖ ਮਰੇ ਹਨ। ਕਿਹੜੇ ਕਿਹੜੇ? ਉਹ ਨੋਖਾ ਸੀ ਮਿਆਰ ਸੀ ਤਰਤਾ ਉਹ ਬੰਦੇ ਮਾਰ ਛੱਡੇ। ਉਹ ਇੱਥੇ ਰਹਿ ਗਏ ਸਨ? ਨਹੀਂ, ਉਹ ਹਲੇ ਜੀ ਇੱਥੇ ਮਰਿਆ ਰਹਿ ਗਿਆ ਪਤਾ ਨਹੀਂ ਕਿਸ ਮਾਰ ਛੱਡੇ। ਅੱਛਾ, ਵਡੇਰੀ ਸੀ ਮੇਰੇ ਵਾਂਗੂ। ਉਹ ਗਏ ਨਹੀਂ ਨਾ ਹੁਣ, ਕਈ ਵਡੇਰੇ ਘਰਾਂ 'ਚ ਰਹਿ ਗਏ ਸੀ ਯਾਰ ਤੁਸੀਂ ਜਾਓ ਅਸੀਂ ਆ ਜਾਾਂਗੇ 4 ਦਿਨ ਦਾ ਹੱਲਾ ਹੈ। ਅੱਛਾ ਬਾਬਾ ਜੀ, ਇਹ ਜਦੋਂ ਨਿਕਲੇ ਨੇ ਲੋਕ ਤੁਸੀਂ ਉਸ ਵੇਲੇ ਕਿੱਥੇ ਸੀ? ਅਸੀਂ ਇੱਥੇ ਪਿੰਡ ਹੀ ਸੰਖਦੇ ਹਾਂ। ਅੱਛਾ, ਪਿੰਡ ਹੀ ਸੀ। ਜਦੋਂ ਅੱਗ ਲੱਗੀ ਜਾਣ ਜਾ ਕੇ ਮਾਲ ਪਚਾਰ ਦੇ ਉੱਥੋਂ ਭਜਾਇਆ ਸਾਡੇ ਵੱਡੇ ਭਾਜੋ ਪਿੰਡ। ਇੱਥੇ ਜਿਹੜੇ ਆਏ ਪਿੰਡ ਦੇ ਬੀਬੀਆਂ ਕੋਠਿਆਂ ਦੇ ਬੱਟੇ ਧਰ ਲੈ ਮਿੰਟਰੀ ਆਵੇ ਮਿੰਟਰੀ ਆਏ ਕੱਪੜੇ ਵੀ ਆ ਪਿੰਡ ਪਾਏ ਹਨ ਐਡੀ ਦੇਖੋ। ਅੱਛਾ, ਬਸ ਉਦੋਂ ਬਾਅਦ 440 ਫਿਰ 10 ਦਿਨ ਬਾਅਦ ਫਲਾਉ ਬੋਲ ਗਿਆ। ਜਦੋਂ ਇਹ ਗਏ ਨੇ ਤੁਹਾਨੂੰ ਕਿਸੇ ਬਜ਼ੁਰਗ ਨੂੰ ਜਾਂ ਪਿੰਡ ਵਾਲਿਆਂ ਨੂੰ ਕੋਈ ਇਕੱਠਾ ਕੀਤਾ ਇਹਨਾਂ ਨੇ ਕਿ ਅਸੀਂ ਜਾ ਰਹੇ ਹਾਂ ਜਾਂ ਮਿਲ ਕੇ? ਨਹੀਂ ਇਹ ਕੋਈ ਗੱਲ ਨਹੀਂ। ਅੱਛਾ, ਕੋਈ ਨਹੀਂ ਮਿਲ ਕੇ ਗਏ? ਆਪਾਂ ਵੀ ਜਾਣਾ ਲੱਗ ਭੱਜ ਗਿਆ ਸਾਰੀ ਕਿਉਂ ਵਾਪਸ ਪਰ ਜਾਂਦੇ। ਇੱਥੇ ਜਦੋਂ ਨਿਕਲੇ ਨੇ ਕਿੱਥੇ ਜਾ ਕੇ ਬੈਠੇ ਫਿਰ? ਇਹਨਾਂ ਫਿਰ ਰਾਤ ਕੱਢੀ ਇੱਥੇ ਗੁਨਾਹਗਰ ਜੋ ਸਿੱਖ ਇਕੱਠਾ ਹੋਇਆ ਗੁਨਾਹਗਰ। ਅੱਛਾ, ਗੁਨਾਹਗਰ ਬੜਾ ਵੱਡਾ ਮਸ਼ਹੂਰ ਪਿੰਡ ਉੱਥੇ ਇਕੱਠਾ ਹੋਇਆ ਉੱਥੋਂ ਫਿਰ ਰਾਤ ਨਿਕਲੇ ਬਾਹਰ। ਅੱਛਾ, ਸਹੀ ਹੋ ਗਿਆ। ਗੁਨਾਹਗਰ ਵੀ ਸੁਣਿਆ ਬੜਾ ਉੱਥੇ ਹਮਲਾ ਹੋਇਆ ਸੀ ਤੇ ਬੜਾ ਬੰਦੇ ਨੇ ਕੀਤਾ ਕਿ ਸਿੱਖ ਜਿੰਨੇ ਹਾਲ ਦੁਆਲੇ ਸਭ ਇੱਥੇ ਇਕੱਠਾ ਹੋਏ। ਅੱਛਾ, ਸਾਰੇ ਪਿੰਡ ਘੁਸਾਈ ਗਏ ਨਾਲ ਪਾਰਕ। ਅੱਛਾ ਬਜ਼ੁਰਗੋ, ਜਦੋਂ ਇਹ ਲੋਕ ਆਪਣਾ ਘਰ ਭਰੇ ਛੱਡ ਕੇ ਟੁਰ ਗਏ ਇੱਥੋਂ, ਇੱਥੇ ਫਿਰ ਆਲੇ ਦੁਆਲੇ ਪਿੰਡਾਂ ਦੇ ਆ ਕੇ ਲੋਕਾਂ ਨੇ ਲੁੱਟਿਆ ਇਹਨਾਂ ਦੇ ਘਰ? ਨਹੀਂ, ਇੱਥੇ ਪਿੰਡ ਲੋਕਾਂ ਨੇ ਆ ਕੇ ਲੁੱਟਿਆ ਨਾ, ਪਿੰਡ ਦੀ ਆਪ ਲੁੱਟੇ ਲੰਬੋ ਕੇ ਆਣ। ਫਿਰ ਜਦੋਂ ਉਹ ਚਲੇ ਗਏ ਇੱਥੇ ਜਿਹੜੇ ਮਹਾਜਰ ਆਏ ਉਹ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਆਏ ਸਨ? ਉਹ ਕਨਾਲ ਜ਼ਿਲ੍ਹਾ ਸੀ, ਅੰਮ੍ਰਿਤਸਰ ਦਾ ਜ਼ਿਲ੍ਹਾ ਸੀ, ਫਿਰੋਜ਼ਪੁਰ ਦੇ ਸਨ, ਅੱਗੋਂ ਅੰਬਾਲੇ ਦੇ ਸਨ। ਅੱਛਾ, ਇਹ ਜ਼ਿਲ੍ਹੇ ਦਾ ਫਿਰੋਜ਼ਪੁਰ ਦੇ ਗੁਰਦਾਸਪੁਰ ਦੇ ਜ਼ਿਲ੍ਹੇ ਦੇ। ਅੱਛਾ, ਫਿਰ ਸਿੱਖਾਂ ਵਾਲੇ ਘਰ ਉਹਨਾਂ ਨੂੰ ਮਿਲੇ? ਤੇ ਜਿਹੜਾ ਮਾਲ ਸੀ ਕੋਈ ਦਿੱਤਾ ਉਹਨਾਂ ਨੂੰ? ਮਾਲ ਡੰਗਰ ਉਹ ਜੀ ਦਿੱਤਾ ਹੋਣੇ ਦਾ ਮੈਂ ਨਹੀਂ ਜਾਣਦਾ ਦਿੱਤਾ ਜਾਂ ਉਦੋਂ ਬਸ ਆਪਣਾ ਕੰਮ ਕਰਦੇ ਹਾਂ ਐਵੇਂ ਪਿਆ ਝੂਠ ਮਾਰੀਏ ਦਿੱਤਾ ਜਾਂ ਨਹੀਂ ਦਿੱਤਾ ਕਿਉਂ ਬਾਬਾ। ਤੇ ਅੱਜ 75 ਸਾਲ ਹੋ ਗਏ, 76ਵਾਂ ਸਾਲ ਚੜ ਗਿਆ, ਕੋਈ ਮੁੜ ਕੇ ਆਪਣਾ ਪਿੰਡ ਵੇਖਣ ਆਇਆ ਸਿੱਖ? ਇੱਥੋਂ ਦਾ ਨਹੀਂ ਮੈਂ ਵੇਖਿਆ। ਆਇਆ ਤੇ ਆਨੰਦਪੁਰ ਦਾ ਇੱਕ ਆਇਆ ਸੀ। ਕਿਉਂ ਬਾਬਾ ਸਾਂਦਾ ਮੁਨਸੀ ਕੋਈ ਆਇਆ ਹੋਵੇ ਆਨੰਦਪੁਰ ਦਾ ਕਾ ਹੈ ਮੁੰਡਾ, ਉਹ ਵੇਖਿਆ ਆਇਆ। ਤੁਹਾਨੂੰ ਨਹੀਂ ਕੋਈ ਮਿਲਣ ਆਇਆ? ਨਹੀਂ। ਸਹੀ ਹੋ ਗਿਆ। ਹੁਣ ਜਿਹੜੇ ਇੱਥੋਂ ਸਿੱਖ ਚਲੇ ਗਏ ਨੇ ਯਾਦ ਆਉਂਦੇ ਨੇ? ਯਾਦ ਤੇ ਸਾਡੀ ਦੇਖੀ ਜੋ ਯਾਦ ਫਿਰ ਆਉਂਦੀ ਨਹੀਂ। ਤੁਹਾਡੀ ਮੁਲਾਕਾਤ ਕਰਾ ਦਈਏ ਆਪਸ ਚ? ਦਿਲ ਕਰਦਾ? ਉਹ ਹੁਣ ਉਹਨਾਂ ਚ ਹੈ ਵੀ ਕਿ ਨਹੀਂ? ਅਗਰ ਤੁਹਾਡੀ ਉਮਰ ਦੇ ਤੁਸੀਂ ਦੱਸਿਆ ਤੁਹਾਡੇ ਨਾਲ ਜਿਹੜੇ ਡੰਗਰ ਚਾਰਦੇ ਸੀ ਉਹਨਾਂ ਵਿੱਚੋਂ ਕੀ ਪਤਾ ਕੋਈ ਹੋਵੇ? ਸ਼ੀਹੂ ਸੀ ਇੱਕ, ਉਹਦਾ ਮੁੰਡਾ ਸੀ ਮਿੰਦੂ ਸੀ, ਅੱਗੇ ਰੱਬ ਜਿਹੜਾ ਬੜਾ ਕਰ ਉਹਦਾ ਸੀ ਮੁੰਡਾ ਇਹਦਾ ਸੁੰਦਰ ਨੰਬਰ ਦਾ, ਉਹਦਾ ਮੁੰਡਾ ਦੇ ਉਹਦਾ ਮੁੰਡਾ ਸੀ ਫੌਜੀ ਦਾ ਹਜ਼ਾਰੇ ਦਾ, ਉਹਦਾ ਦਾਦਾ ਦੇ ਨਾਲ ਸੁੰਦਰ ਨੰਬਰ ਸੀ। ਅੱਛਾ, ਉਹਨਾਂ ਮੇਰੇ ਕੋਲ ਰਿਹਾ, ਉਹਦੇ ਨਾਲ ਘੁਲਦੇ ਰਹੇ?
ਚਲੋ ਕੀ ਪਤਾ ਤੁਹਾਡਾ ਯਾਰ ਜਿਉਂਦਾ ਹੋਵੇ, ਕੀ ਪਤਾ ਜੇ ਅਗਰ ਜਿਉਂਦਾ ਹੋਇਆ ਤੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਸ ਪਿੰਡ ਦੇ ਜਿਹੜੇ ਸਿੱਖ ਨੇ ਉਹ ਰਾਬਤਾ ਕਰਨ ਤੇ ਉਹਨਾਂ ਨੂੰ ਤੁਹਾਡੇ ਨਾਲ ਗੱਲ ਕਰਾਈਏ। 75 ਸਾਲ ਹੋ ਗਏ ਨੇ ਤੇ ਬਜ਼ੁਰਗ ਵੀ ਯਾਦ ਕਰਦੇ ਨੇ ਉਹਨਾਂ ਨੂੰ, ਤੇ ਉਹ ਵੀ ਤਰਸਦੇ ਹੋਣੇ ਨੇ ਆਪਣਾ ਪਿੰਡ ਵੇਖਣ ਨੂੰ, ਆਪਣੇ ਬਜ਼ੁਰਗਾਂ ਦੀ ਗੱਲਾਂ ਸੁਣਨ ਨੂੰ। ਆਪਣੀ ਜੰਮਣ ਭੋਜਣੀ ਹੁੰਦੀ ਫਿਰ ਉਹ ਐਸੇ ਤਾਂ ਨਹੀਂ ਹੈ। ਕੋਈ ਹੀਰ ਦੇ ਸ਼ੇਰ ਆਉਂਦੇ ਨੇ, ਹੀਰ ਪੜ੍ਹ ਲੈਂਦੇ ਹੋ? ਆਹੋ ਥੋੜੀ ਥੋੜੀ ਪੜ੍ਹ ਲੈਂਦੇ। ਸੁਣਾਓ। ਜਾਵੇਂ ਰੁੱਸ ਕੇ ਮੂਲ ਨਾ ਰੰਝ ਆਵੇ ਤੇ ਅੱਗੇ ਰਾਹ ਕੇ ਜੰਗਲ ਬਾਰ ਦੇ ਨੀ ਤੇਰੀ ਜਾਣ ਪਛਾਣ ਨਾ ਮੂਲ ਕੋਈ ਤੇ ਜਿੱਤ ਜਾਣ ਜਿਹੜੇ ਵਸੋਈ ਹਾਰਦੇ ਨੀ ਤੇ ਰਾਜ ਹਾਮ ਨਾ ਮਿਲੇ ਨਾ ਲਾਡਿਆਂ ਨੂੰ ਤੇ ਅਣਤ ਕਟੜੇ ਤੇ ਵਗ ਚਾਰ ਦੇ ਨੀ ਰਾਲਾ ਚੱਟ ਬਗਾਨੀਆਂ ਮੇ ਖਾਨ ਟੁਕੜਾ ਤੇ ਬੇਲੇ ਬੈਠ ਕੇ ਮੱਖੀਆਂ ਮਾਰ ਦੇਣੀ ਤੇ ਪਗੜ ਟਿੰਡ ਤੇ ਫਿਰਨ ਖੁਆਰ ਹੁੰਦੇ ਤੇ ਲੋਕੀ ਕੁੱਤਿਆਂ ਵਾਂਗ ਦਰਕਾਰ ਦੇ ਨੀ ਵਾਰਸ ਸ਼ਾਹ ਪਿਆਰਾ ਓਏ ਕੰਮ ਸਾਈਆਂ ਤੇ ਮੇਰੇ ਚਮ ਨੂੰ ਜੁੱਤੀਆਂ ਮਾਰ ਦੇਣੀ। ਵਾਹ ਵਾਹ ਵਾਹ, ਕਮਾਲ ਹੈ ਬਜ਼ੁਰਗੋ, ਵਾਹ। ਹੋਰ ਕੋਈ ਹੋ ਜੇ ਇੱਕ ਅੱਧਾ, ਉਹ ਯਾਰ ਮੈਂ ਟੱਪਾ ਮਾਈਆ ਹੀ ਹੋ ਜੇ। ਟੱਪਾ ਮਾਇਆ ਜੀਮ ਜਿਉਂਦਿਆਂ ਨੂੰ ਕਾਨੂੰ ਮਾਰਨਾ ਓਏ ਤੇ ਜੇਕਰ ਮੋਏ ਹੋਈ ਨਹੀਂ ਜਵਾਨ ਜੋਗਾ ਸਿਰਾਂ ਜੁੜਿਆਂ ਵਿੱਚ ਕਿਉਂ ਪੰਗ ਪਾਏ ਤੇ ਜੇਕਰ ਵਿਛੜੇ ਹੋਏ ਨਹੀਂ ਮਲਾਣ ਜੋਗਾ ਤੇ ਬੂਏ ਆਏ ਸਵਾਲੀ ਨੂੰ ਦੇ ਝਿੜਕਾਂ ਤੇ ਜੇਕਰ ਹਫੋਲੀ ਕੋਈ ਹੋਏ ਪਾਣੀ ਜੋਗਾ ਬਦੀਆਂ ਬੰਦ ਕਰ ਦੇ ਓਏ ਬਾਵਾ ਵਿਧੀ ਚੰਗਾ ਤੇ ਜੇਕਰ ਨੇਕੀਆਂ ਨਹੀਂ ਕਮਾਨ ਜੋਗਾ। ਵਾਹ। ਤੇ ਲਫੇ ਆਇਆ ਹੈ ਲਾਲ ਵਿਆਜਣੇ ਨੂੰ ਢੇਰ ਹਿੰਦੇ ਓਏ ਲਾ ਬੈਠੋ ਤੈਨੂੰ ਹੁਕਮ ਕਸਤੂਰੀ ਖਰੀਦੇਂਗਾ ਤੇ ਬੰਜ ਕੋਲਿਆਂ ਦੇ ਓਏ ਇੱਥੇ ਪਾਈ ਬੈਠੋ ਤੇ ਕੀ ਕਹੇਗਾ ਜਾ ਕੇ ਸ਼ਾਤਾਨੀ ਤੇ ਜਿੱਦੀ ਰਕਮ ਦੁਖਾਕ ਔਰ ਲਾ ਬੈਠੋ ਰਹੀਮ ਬਸ਼ਕ ਸਦਾਗਰੀ ਕਰਨੇ ਆਇਓ ਉਹ ਚੋਰ ਹੱਟੀ ਮਾਲ ਲਟਾ ਬੈਠੋ। ਉਹ ਬੰਦੇ ਆਇਆ ਤੂੰ ਕੀ ਲੈਣ ਕਰ ਲੱਗੀ ਫਿਰ ਐਸੇ ਤਰ੍ਹਾਂ ਕਮਾਲ ਹੈ ਬਜ਼ੁਰਗੋ, ਕਮਾਲ। ਲਾਮ ਲੱਗੀਆਂ ਤੇ ਉਦੋਂ ਫਿਕਰ ਕਰਦੇ ਤੇ ਮੱਤੀ ਦਿਓ ਨਾ ਐਡ ਸਿਆਣੀਓ ਨੀ ਮੇਰੇ ਸਿਰੇ ਤੋਂ ਪਿਛਾਂ ਹਟ ਦੂਰ ਜਾਵੋ ਭੱਜਾ ਪਿੱਟਿਓ ਤੇ ਬਾਬਲ ਖਾਣੀਓ ਨੀ ਇੱਥੇ ਇਸ਼ਕ ਤੇ ਸ਼ਰਾ ਦਾ ਵੈਰ ਡਾਡਾ ਤੇ ਤੁਸੀਂ ਸਾਰ ਕੀ ਜਾਣੋ ਆਣੀਓ ਨੀ ਬਾਦਸ਼ਾਹ ਵਾਲਾ ਨੀ ਇਸ਼ਕ ਲੱਗ ਜਾਈਏ ਤੇ ਫਿਰ ਗਲੀਆਂ ਵਿੱਚ ਮਾਣੀਓ ਨੀ। ਕਮਾਲ। ਤੇ ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਉਹ ਹੀਰ ਛੱਡ ਗਈ ਸੰਗ ਸਹੇਲੀਆਂ ਦਾ ਓਏ ਮੇਲਾ ਮੇਲੀਆਂ ਦਾ ਓਏ ਪਾਸੇ ਤੇਲੀਆਂ ਦਾ ਤੇ ਕੁਝ ਯਾਰਾਂ ਤੇ ਕੁਝ ਓਏ ਬੇਲੀਆਂ ਤੇ ਇੱਕ ਦੇ ਅਸਾਮੀ ਆਲਮਾ ਟੁਰ ਜਾਣਾ ਤੇ ਕੁੰਡਾ ਮਾਰ ਕੇ ਉਹ ਇਹਨਾਂ ਹਵੇਲੀਆਂ। ਲੋ ਜੀ, ਵਾਹ ਜੀ ਵਾਹ, ਕਮਾਲ ਹੈ। ਇਹਦਾ ਮਤਲਬ ਤੁਸੀਂ ਪੂਰੀ ਹੀਰ ਜਾਣਦੇ ਹੋ? ਜਾਣਿਆ ਵਿੱਚੋਂ ਪੂਰੀ ਕਿਤਾਬ ਪੜ੍ਹੀ ਪੜ੍ਹੀ ਮਾਸ਼ਾਅੱਲਾ। ਤੁਹਾਡੀ ਤਰਜ਼ ਵੀ ਬੜੀ ਕਮਾਲ ਹੈ, ਬੜਾ ਤੁਸੀਂ ਜਾਣਦੇ ਹੋ ਮਾਸ਼ਾਅੱਲਾ। ਬਹੁਤ ਵਧੀਆ ਲੱਗਿਆ ਬਜ਼ੁਰਗੋ, ਅੱਲਾਹ ਤੁਹਾਨੂੰ ਸਿਹਤ ਦੇ ਤੰਦਰੁਸਤੀ ਦੇ। ਸੁਣਿਆ ਹਾਂਜੀ, ਉਹਨੇ ਆਖਿਆ ਬਾਦਸ਼ਾਹ ਪਿਆਰਾ ਕੰਮ ਸ਼ਾਨੇ ਚਮ ਉਹਦੇ ਨਾਲ
ਉਹਦਾ ਕੰਮ ਕਰਾਂ ਨੂੰ ਪਿਆਰੇ ਲੱਗਾ ਐਸੇ ਤਰ੍ਹਾਂ ਜਿਵੇਂ ਦੁਨੀਆ ਵਾਲਾ ਇੱਕ ਧੀ ਪੁੱਤਰ ਜਿਹੜਾ ਨਾ ਕਵੇ ਨਲਾਇਕ ਹੋ ਗਿਆ ਐਸੇ ਤਰ੍ਹਾਂ ਤੇ ਜੀ ਉਹਦਾ ਵੀ ਕਰਾਂਗਾ ਤੂੰ ਨਾ ਕਰਾਂਗਾ ਤੂੰ ਨਾ ਨਲਾਇਕ ਹਾਂਜੀ ਹਾਂਜੀ ਉਹ ਮਖਲੂਕ ਉਹਦੀ ਸੋਹਣੇ ਸਭ ਔੜੀ ਹੈ ਅੱਲਾਹ ਤਾਲਾ ਹਰ ਇੱਕ ਨੂੰ ਦਿੰਦਾ ਹਰ ਇੱਕ ਨੂੰ ਦੇਂਦੇ ਆ ਦਿੰਦਾ ਕਿਤੇ ਫਰਕ ਪਾਇਆ ਅਸੀਂ ਪਾਵਾਂਗੇ ਦੁਨੀਆਦਾਰ ਪਾਵਾਂਗੇ ਉਹ ਨਹੀਂ ਪਾਉਂਦਾ ਹਰ ਨੂੰ ਦਿੰਦਾ ਪਿਆ ਚੰਗਾ ਜੋ ਮੰਦਾ ਉਹਦੇ ਹੱਥ ਸਾਰੇ ਚੰਗੇ ਉਹਨੇ ਆਖਿਆ ਕਿ ਮਸਜਿਦ ਢਾ ਦੇ ਮੰਦਰ ਢਾ ਦੇ ਜੋ ਕੋਈ ਕਹਿੰਦਾ ਪਰ ਇੱਕ ਬੰਦੇ ਦਾ ਦਿਲ ਨਾ ਢਾ ਤੇ ਮੇਰਾ ਰੱਬ ਦੀ ਰਾਹ ਵਿੱਚ ਉਹ ਜੋ ਤੇਰੇ ਵਿੱਚ ਵੇ ਇੱਕ ਥਾਂ ਤਾਂ ਮੈਂ ਮਕਾਨ ਹੀ ਤਾਂ ਮੈਂ ਸਾਰੇ ਮਕਾਨ ਚ ਤੇ ਜੋ ਤੇਰੇ ਵਿੱਚ ਵੇ ਆਪਣੇ ਚੰਦਰ ਦੇ ਅੰਦਰ ਝਾਤੀ ਮਾਰ ਸੋਹਣਿਆ ਐਸੇ ਤਰ੍ਹਾਂ ਹੀ ਉਹਨੇ ਆਖਿਆ ਕਿ ਦਿਲ ਨਾ ਦਿਖਾਓ ਭਾਵੇਂ ਕੌਣ ਹੈ ਬੇਸ਼ੱਕ ਮੰਨੇ ਜਾਂ ਨਾ ਮੰਨੇ ਉਹ ਬੰਦਾ ਬਣਾਉਣਾ ਉਹਦਾ ਕੰਮ ਸਾਡਾ ਕੋਈ ਨਹੀਂ ਹਾਂਜੀ ਮੂੰਹ ਫੇਰਦਾ ਉਹਦਾ ਕੰਮ ਹੈ ਮਾਲਕ ਦਾ ਸਾਡਾ ਕੋਈ ਨਹੀਂ ਸਹੀ ਉਹ ਕਿਹਦਾ ਫੇਰੇ ਨਾ ਫੇਰੇ ਬੇਸ਼ੱਕ ਠੀਕ ਹੈ ਮਖਲੂਕ ਉਹਦੀ ਹੈ ਬਹੁਤ ਵਧੀਆ ਲੱਗਾ ਜੀ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਹੀਰ ਵੀ ਪੜ੍ਹੀ ਹੈ ਪੁਰਾਣੀਆਂ ਗੱਲਾਂ ਵੀ ਦੱਸੀਆਂ ਸਾਰਾ ਕੁਝ ਹੀ ਮਾਸ਼ਾਅੱਲਾ ਤੁਹਾਡੇ ਕੋਲ ਸਾਨੂੰ ਹਾਸਲ ਹੋਇਆ ਬਹੁਤ ਸ਼ੁਕਰੀਆ।